असलामुअलैकुम। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ ਤੁਸੀਂ ਸਾਰੇ? ਕੈਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ? ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ। ਇਹ ਬਾਹਰ ਆ ਗਏ ਆ ਜੀ। ਹੈਲੋ ਯਾਇਆ। ਤੇ ਬਾਹਰ ਆ ਗਈ ਆ ਜੋ ਫਿਰ ਨਿਕਲ ਕੇ ਹਸਬੈਂਡ ਮੋਰ ਅੰਦਰ। ਬੱਚੇ ਅੱਜ ਘਰ ਨੇ। ਬੱਚੇ ਅੱਜ ਬੁਖਾਰ ਹੋ ਗਿਆ ਸੀ ਮੁਸਤਫਾ ਔਰ ਉਹਨੂੰ ਯੂਸਫ ਨੂੰ ਬੁਖਾਰ ਹੋ ਗਿਆ ਸੀ। ਸਾਰੀ ਰਾਤ ਡਿਸਟਰਬ ਰਹੇ ਤੇ ਅੱਜ ਉਹਨਾਂ ਦੀ ਛੁੱਟੀ ਕਰਾਉਣੀ ਪੈ ਗਈ ਕਿ ਰਾਤ ਤਬੀਅਤ ਠੀਕ ਨਹੀਂ ਸੀ। ਤੇ ਇਸ ਤੋਂ ਫਿਰ ਯਾਹਿਆ ਦਾ ਵੀ ਸ਼ੋਰ ਹੈ, ਮੁਸਤਫਾ ਦਾ ਵੀ ਬੈਠਾ ਹੈ ਔਰ ਯੂਸਫ ਵੀ ਬੈਠੇ ਨੇ, ਬੜਾ ਸ਼ੋਰ ਹੈ। ਤੇ ਮੈਂ ਫਿਰ ਬਾਹਰ ਨਿਕਲ ਆਈ। ਮੈਂ ਕਿਹਾ ਚਲੋ ਥੋੜ੍ਹੀ ਜਿਹੀ ਮੈਂ ਹਵਾ ਵੀ ਲੈ ਲੈਣੀ ਹੈ, ਤਾਜ਼ਾ ਹਵਾ ਦੇ ਮਜ਼ੇ ਲੈ ਲੈਣੀ ਆ। ਅੱਜ ਠੰਡ ਹੈਗੀ ਹੈ, ਖਾਸੀ ਠੰਡ ਹੈ ਪਰ ਸੁੱਕੀ ਠੰਡ ਹਵਾ ਹੈਗੀ, ਬਹੁਤ ਤੇਜ਼ ਨਹੀਂ। ਔਰ ਨਾ ਸਾਡਾ ਏਰੀਆ ਐਸਾ ਵੇ ਕਿ ਬਹੁਤ ਤੇਜ਼ ਠੰਡ ਜਿਹੜੀ ਹੈ ਨਾ, ਹਵਾਵਾਂ ਠੰਡੀਆਂ ਹੁੰਦੀਆਂ ਪੂਰਾ ਉੱਥੋਂ ਸਿੱਧੀ ਹਵਾ ਇਸ ਰੁੱਖ ਨੂੰ ਆਉਂਦੀ ਹੈ। ਤੇ ਬਸ ਅਸੀਂ ਨਿਕਲ ਆਏ ਆਪਣੇ ਨਾਇਬ ਜ਼ਮਾਨਿਆਂ ਦੇ ਲੈ ਕੇ। ਟੋਪੀ ਵੀ ਮੈਂ ਪਤਾ ਨਹੀਂ, ਮੈਨੂੰ ਲੱਗਦਾ ਮੁਸਤਫਾ ਦੀ ਪਾ ਕੇ ਆ ਗਈ ਹਾਂ। ਉਹ ਤਾਂ ਪਈ ਸੀ, ਮੈਂ ਕਿਹਾ ਹੁਣ ਮੈਂ ਉੱਪਰ ਜਾਵਾਂ। ਬਹਿਰਹਾਲ ਅੱਜ ਗੱਲ ਕਰਨੇ ਆ ਅਸੀਂ ਜਿਹੜੇ ਨਾਇਬ ਜ਼ਮਾਨਿਆਂ ਦਾ। चिट्ठी आई है, चिट्ठी आई है। बड़े दिनों के बाद हम बेवतनों को याद, वतन की मिट्टी आई है। चिट्ठी आई है, चिट्ठी आई है। चिट्ठी, खत, ਲੈਟਰ। ਇਸ ਤੋਂ ਜ਼ਿਆਦਾ ਮੈਨੂੰ ਜ਼ਬਾਨਾਂ 'ਚ ਨਹੀਂ ਆਉਂਦਾ, ਲੇਕਿਨ ਪੰਜਾਬੀ 'ਚ ਕਹਿੰਦੇ ਨੇ ਚਿੱਠੀ। ਚਿੱਠੀ ਜਿਹੜੀ ਸੀ ਨਾ, ਉਹ ਜਿਹੜਾ ਜ਼ਮਾਨਿਆਂ 'ਚ ਲਿਖੀ ਜਾਂਦੀ ਸੀ, ਆਪਣਿਆਂ ਨਾਲ ਮਿਲਣ ਦਾ ਬਿਹਤਰੀਨ ਮੁਲਾਕਾਤ, ਆਦਿ ਮੁਲਾਕਾਤ ਹੋ ਜਾਂਦੀ ਸੀ। ਉਹ ਜ਼ਰੀਆ ਸਿਰਫ ਚਿੱਠੀ ਸੀ ਕਿ ਤੁਸੀਂ ਆਪਣੇ ਪਿਆਰਿਆਂ ਨੂੰ ਖੱਤ ਲਿਖਦੇ ਸੋ, ਆਪਣੇ ਦਿਲ ਦਾ ਹਾਲ ਉਹਦੇ ਵਿੱਚ ਲਿਖਦੇ ਸੋ। ਅਤੇ ਉਹ ਫਿਰ ਇੰਤਜ਼ਾਰ ਰਹਿੰਦਾ ਸੀ ਕਿ ਹੁਣ ਉੱਥੋਂ ਜਵਾਬ ਆਏਗਾ। ਜਦੋਂ ਫ਼ੋਨ ਨਹੀਂ ਸੀ, ਫ਼ੋਨ ਤੋਂ ਪਹਿਲੇ ਖੱਤ ਹੀ ਜਿਹੜਾ ਰਾਬਤੇ ਦਾ ਜ਼ਰੀਆ ਹੁੰਦਾ ਸੀ। ਅੱਜ ਕੱਲ੍ਹ ਤਾਂ ਦੇਖੋ ਫ਼ੋਨ ਆ ਗਏ ਨੇ, ਮਿੰਟ ਮਿੰਟ 'ਤੇ ਤੁਸੀਂ ਗੱਲਾਂ ਕਰ ਲੈਂਦੇ ਹੋ। ਚਾਹੇ 1 ਮਿੰਟ ਬਾਅਦ ਤੁਸੀਂ ਗੱਲ ਕਰਨਾ ਚਾਹੋ ਕਿਸੇ ਨਾਲ ਤਾਂ ਤੁਸੀਂ ਕਰ ਸਕਦੇ ਹੋ। ਲੇਕਿਨ ਉਹ ਜ਼ਮਾਨੇ ਕੈਸੇ ਸਨ ਕਿ ਜਦੋਂ ਖੱਤ ਲਿਖਿਆ ਜਾਂਦਾ ਸੀ, ਉਹ ਮੇਰਾ ਥੋੜ੍ਹਾ ਜਿਹਾ ਸਾਹ ਖੁੱਲ੍ਹ ਗਿਆ ਵੇ। ਅਤੇ ਜਦੋਂ ਖੱਤ ਲਿਖਿਆ ਜਾਂਦਾ ਸੀ ਉਹ ਫਿਰ ਖੱਤ ਦਾ ਜਵਾਬ ਆਉਣ 'ਚ ਟਾਈਮ ਲੱਗਦਾ ਸੀ। ਖੱਤ ਪਹੁੰਚਦਾ ਸੀ, ਅਗਲੇ ਫਿਰ ਉਹਨੂੰ ਪੜ੍ਹਦੇ ਸਨ, ਚੁੰਮਦੇ ਸਨ, ਸੀਨਿਆਂ ਨਾਲ ਲਾਈ ਜਾਂਦੀ ਸੀ ਉਹ ਚਿੱਠੀ ਕਿ ਮੇਰੇ ਭਰਾ ਦਾ ਖੱਤ ਆਇਆ, ਜਾਂ ਮੇਰੇ ਭੈਣ ਦਾ ਖੱਤ ਆਇਆ, ਮੇਰੇ ਅੱਬੂ ਦਾ ਖੱਤ ਆਇਆ, ਮੇਰੀ ਬੇਟੀ ਦਾ ਖੱਤ ਆਇਆ। ਉਹ ਖੱਤ ਹੀ ਇੱਕ ਜ਼ਰੀਆ ਹੁੰਦਾ ਸੀ ਸਾਰੀਆਂ ਮੁਲਾਕਾਤਾਂ ਦਾ। ਸਾਰੇ ਰਿਸ਼ਤਿਆਂ ਨੂੰ ਉਹ ਖੱਤ ਹੀ ਮਿਲਾਉਂਦਾ ਸੀ। ਅਤੇ ਉਹ ਖੱਤ ਦਾ ਇੰਤਜ਼ਾਰ ਕੀਤਾ ਜਾਂਦਾ ਸੀ। ਜਦੋਂ ਡਾਕੇ ਦੀ ਟੱਲੀ ਵੱਜਦੀ ਸੀ, ਮੈਂ ਆਪਣੀ ਯਾਦਾਸ਼ਤਾਂ ਦੱਸ ਰਹੀ ਹਾਂ, ਆਪਣੇ ਬਚਪਨ ਦੀਆਂ ਜਿਹੜੇ ਮੇਰੇ ਜ਼ਿਹਨ ਵਿੱਚ ਨੇ ਯਾਦਾਂ। ਉਹਦੇ ਵਿੱਚ ਤਾਂ ਐਸੀ ਕਿ ਡਾਕੀਆ ਆਉਂਦਾ ਹੁੰਦਾ ਸੀ ਔਰ ਡਾਕੀਏ ਦੀ ਜੋ ਟੱਲੀ ਵਜਾਣੀ ਵਈ, ਉਹ ਟੱਲੀ ਵੱਜਦੀ ਸੀ, ਸਾਰੇ ਬਾਹਰ ਆ ਜਾਂਦੇ ਸਨ ਘਰੋਂ ਨਿਕਲ ਕੇ। ਜਿੰਨੇ ਵੀ ਲੋਕ ਹੁੰਦੇ ਸਨ, ਜਿਨ੍ਹਾਂ ਨੇ ਜਿਹੜੇ ਖੱਤ ਲਿਖੇ ਹੁੰਦੇ ਸਨ, ਉਹ ਆਪਣੇ ਪਿਆਰਿਆਂ ਦੀ ਖੱਤ ਦੇ ਇੰਤਜ਼ਾਰ ਵਿੱਚ ਹੁੰਦੇ ਸਨ। ਡਾਕੀਏ ਦੀ ਟੱਲੀ ਅਤੇ ਸਾਰੇ ਬਾਹਰ ਆ ਕੇ ਖੜ੍ਹੇ ਹੋ ਜਾਂਦੇ ਸਨ। ਅਤੇ ਉਹ ਡਾਕੀਏ ਨੇ ਸਾਈਕਲ 'ਤੇ ਹੋਣਾ, ਸਾਰਿਆਂ ਦੇ ਪੜ੍ਹਦੇ ਜਾਣਾ, ਅਤੇ ਜਿਹਨੂੰ ਖੱਤ ਮਿਲ ਜਾਂਦਾ ਸੀ ਉਹ ਤਾਂ ਹੋ ਜਾਂਦਾ ਸੀ ਖੁਸ਼। ਉਹ ਤਾਂ ਇੰਨਾ ਖੁਸ਼ ਹੁੰਦਾ ਸੀ ਕਿ ਪਤਾ ਨਹੀਂ ਕੋਈ ਮੈਨੂੰ ਕੀ ਮਿਲ ਗਿਆ, ਕੋਈ ਖਜ਼ਾਨਾ ਮਿਲ ਗਿਆ। ਅਤੇ ਜਿਹਨੂੰ ਨਹੀਂ ਮਿਲਦਾ ਸੀ ਉਹ ਵਿਚਾਰਾ ਹੋ ਜਾਂਦਾ ਸੀ ਮਾਯੂਸ। ਅਤੇ ਚਲੋ ਵੀ ਕੱਲ੍ਹ 'ਤੇ ਗੱਲ ਪੈ ਜਾਂਦੀ ਸੀ। ਡੇਲੀ ਦੇ ਹਿਸਾਬ ਨਾਲ ਡਾਕੀਆ ਆਉਂਦਾ ਹੁੰਦਾ ਸੀ, ਲੇਕਿਨ ਏਰੀਆ ਬੜਾ ਸੀ ਅਤੇ ਉਹ ਫਿਰ ਐਵੇਂ ਕਿ ਅੱਜ ਏਰੀਆ ਕਰ ਲਿਆ, ਕੱਲ੍ਹ ਦੂਸਰੇ ਦਿਨ, ਇਸ ਤਰ੍ਹਾਂ ਖੱਤ ਅਮੂਮਨ ਹਫ਼ਤਾ 10 ਦਿਨ ਬਾਅਦ ਖੱਤ ਆਉਂਦਾ ਹੁੰਦਾ ਸੀ ਜਵਾਬ। ਅਤੇ ਖੱਤ ਲੋਕਾਂ ਨੇ ਲਿਖਣਾ, ਇੱਕ ਲੈਟਰ ਪੈਡ ਹੁੰਦਾ ਸੀ, ਉਹਦੇ 'ਤੇ ਫਿਰ ਖੱਤ ਲਿਖਿਆ ਜਾਂਦਾ ਸੀ। ਜਾਂ ਲੈਟਰ ਪੈਡ ਨਹੀਂ ਵੀ, ਕੋਈ ਵੀ ਕਾਪੀ ਦਾ ਪੰਨਾ ਪਾੜਦੇ ਸਨ, ਪਰ ਲੋਕ ਆਪਣੇ ਦਿਲ ਦਾ ਹਾਲ ਲਿਖ ਦਿੰਦੇ ਸਨ। ਅਤੇ चिट्ठी ज़रा सैया जी के नाम लिख दे, हाल मेरे दिल का तमाम लिख दे। चिट्ठी ज़रा सैया जी के नाम लिख दे, हाल मेरे दिल का तमाम लिख दे। ਤੇ ਹਾਲ ਮੇਰੇ ਦਿਲ ਕਾ ਤਮਾਮ ਲਿਖ ਦੇ, ਕਿ ਚਿੱਠੀ ਜਿਹੜੀ ਉਹਦੇ ਵਿੱਚ ਦਿਲ ਦਾ ਹਾਲ ਲਿਖਿਆ ਜਾਂਦਾ ਸੀ। ਆਪਣੇ ਪਿਆਰਿਆਂ ਦੀ ਖੈਰੀਅਤ ਦਰਿਆਫਤ ਕਰਨੀ ਹੁੰਦੀ ਸੀ। ਫਿਰ ਉਹ ਫਟਾਫਟ ਜਿਵੇਂ ਖਤ ਆਉਂਦਾ ਸੀ, ਲੋਕ ਜਲਦੀ ਜਲਦੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਸਨ ਕਿ ਅਸੀਂ ਜਲਦੀ ਜਲਦੀ
ਉਹਦਾ ਜਵਾਬ ਦੇ ਦਈਏ ਕਿ ਉਹਨੂੰ ਸਾਡੀ ਖੈਰੀਅਤ ਪਤਾ ਚੱਲ ਜਾਏ। ਅਤੇ ਜ਼ਿਆਦਾਤਰ ਖਤ ਸਲਾਮ ਦੁਆ ਨਾਲ ਸ਼ੁਰੂ ਹੁੰਦੇ ਸਨ ਅਤੇ ਆਪ ਕੀ ਖੈਰੀਅਤ ਨੇਕ ਮਤਲੂਬ ਤੋਂ ਸ਼ੁਰੂ ਹੁੰਦੀ ਸੀ ਗੱਲ। ਅਤੇ ਇਸ ਤਰ੍ਹਾਂ ਫਿਰ ਉਹ ਖਤ ਲਿਖੇ ਜਾਂਦੇ ਸਨ। ਅਤੇ ਕਿੰਨਾ ਉਹ ਔਖਾ ਵੀ ਦੌਰ ਸੀ ਅਤੇ ਕਿੰਨਾ ਮੁਸ਼ਕਿਲ ਦੌਰ ਸੀ ਕਿ ਜਦੋਂ ਤੁਸੀਂ ਸਿਰਫ ਚੰਦ ਅਲਫਾਜ਼ ਜਿਹੜੇ ਹੁੰਦੇ ਸਨ ਉਹ ਤੁਹਾਡੀ ਜ਼ਿੰਦਗੀ ਦਾ ਸਰਮਾਇਆ ਹੁੰਦਾ ਸੀ। ਇੱਕ ਕਾਗਜ਼ ਭਾਵੇਂ ਲੈਟਰ ਪੈਡ ਦਾ ਹੋਵੇ ਅਤੇ ਭਾਵੇਂ ਉਹ ਕੀ ਕਹਿੰਦੇ ਨੇ ਕਿਸੇ ਕਾਪੀ 'ਚੋਂ ਪਾੜਿਆ ਪੰਨਾ, ਉਹਦੇ ਉੱਤੇ ਤੁਹਾਡੀ ਸਾਰੀਆਂ ਉਮੀਦਾਂ ਹੁੰਦੀਆਂ ਸਨ, ਤੁਹਾਡੀ ਸਾਰਿਆਂ ਦੂਸਰਿਆਂ ਦਾ ਪਿਆਰ ਤੁਹਾਨੂੰ ਨਜ਼ਰ ਆਉਂਦਾ ਸੀ, ਤੁਹਾਡਾ ਇੰਤਜ਼ਾਰ ਉਹਦੇ 'ਚ ਸ਼ਾਮਿਲ ਹੁੰਦਾ ਸੀ। ਉਹ ਇੱਕ ਖਤ ਨਹੀਂ ਹੁੰਦਾ ਸੀ, ਉਹ ਪਤਾ ਨਹੀਂ ਕੀ ਹੁੰਦਾ ਸੀ। ਉਹ ਮੈਨੂੰ ਲੱਗਦਾ ਉਹਨੂੰ ਖਤ ਦਾ ਜਾਂ ਚਿੱਠੀ ਦਾ ਲਫ਼ਜ਼ ਦੇਣਾ ਤੇ ਉਹ ਬਹੁਤ ਬੜਾ ਖਜ਼ਾਨਾ ਹੁੰਦਾ ਸੀ। ਜਿਹੜੇ ਲਿਖਦੇ ਸਨ ਉਸ ਜ਼ਮਾਨੇ 'ਚ ਖਤ, ਉਹਨਾਂ ਨੂੰ ਅੰਦਾਜ਼ਾ ਵੀ ਕਿ ਖਤ ਲਿਖ ਕੇ ਕਿਸ ਤਰ੍ਹਾਂ ਜਵਾਬ ਦਾ ਇੰਤਜ਼ਾਰ ਕੀਤਾ ਜਾਂਦਾ ਸੀ। ਉਹ ਸ਼ਿੱਦਤ ਹੀ ਕੁਛ ਹੋਰ ਹੁੰਦੀ ਸੀ। ਸਾਡੇ ਵੀ ਸਿਆਲਕੋਟ ਤੋਂ ਜਦੋਂ ਖਤ ਆਉਂਦੇ ਸਨ, ਸਾਡੇ ਫੁੱਫੋ ਦਾ ਖਤ ਆਉਣਾ ਹੈਂਡ ਰਾਈਟਿੰਗ ਤੋਂ ਪਛਾਣ ਲਿਆ ਜਾਂਦਾ ਸੀ। ਔਰ ਪਿਛਲੇ ਪਾਸੇ ਅਗਲੇ ਪਾਸੇ 'ਤੇ ਜਿਹਦਾ ਐਡਰੈਸ ਆਉਂਦਾ, ਜਿਹਦੇ ਭੇਜਿਆ ਹੁੰਦਾ ਸੀ, ਉਹਦਾ ਹੁੰਦਾ ਸੀ। ਦੂਸਰੇ ਪਾਸੇ ਪਿੱਛੇ ਲੋਕ ਆਪਣਾ ਐਡਰੈਸ ਦੇ ਨਾਲ ਲਿਖ ਦਿੰਦੇ ਸਨ। ਲੇਕਿਨ ਜ਼ਿਆਦਾਤਰ ਹੈਂਡ ਰਾਈਟਿੰਗ ਤੋਂ ਵੀ ਪਤਾ ਚੱਲ ਜਾਂਦਾ ਸੀ ਕਿ ਇਹ ਖਤ ਕਿਹਦਾ ਆਇਆ ਵੇ। ਪਰ ਉਹ ਲਿਫਾਫੇ 'ਤੇ ਵੀ ਲਿਖਿਆ ਹੁੰਦਾ ਸੀ ਅਤੇ ਉਹ ਫਿਰ ਲਿਫਾਫਾ ਬਈ ਚੁਗੜਾ ਸਾਡੇ ਅੱਬੂ ਲਿਫਾਫੇ ਘਰ ਲਿਆ ਕੇ ਰੱਖਦੇ ਹੁੰਦੇ ਸਨ। ਔਰ ਫਿਰ ਜਦੋਂ ਖਤ ਆਉਣਾ ਇੰਨਾ ਅਸੀਂ ਖੁਸ਼ ਹੋਣਾ। ਅੱਬੂ ਨੇ ਸ਼ਾਮ ਨੂੰ ਆਉਣਾ, ਜਿਵੇਂ ਹੀ ਸਭ ਤੋਂ ਅੱਬੂ ਨੇ ਆਉਣਾ, ਸਭ ਤੋਂ ਪਹਿਲੇ ਅਸੀਂ ਇੰਨਾ ਖੁਸ਼ ਹੋਣੇ ਸਾਰਾ ਕਿ ਅੱਬੂ ਨੂੰ ਦੱਸਣਾ ਕਿ ਅੱਬੂ ਜੀ ਅੱਜ ਫੁੱਫੋ ਦਾ ਖਤ ਆਇਆ ਜਾਂ ਚਾਚਾ ਜੀ ਦਾ ਆਇਆ ਜਾਂ ਤਾਇਆ ਅੱਬੂ ਦਾ ਆਇਆ ਜਾਂ ਖਾਲਾ ਦਾ ਆਇਆ। ਜਿਹਦਾ ਵੀ ਲੈਟਰ ਆਇਆ ਹੁੰਦਾ ਸੀ ਨਾ, ਉਹ ਫਿਰ ਇਤਲਾਹ ਕੀਤੀ ਜਾਂਦੀ ਸੀ ਅੱਬੂ ਨੂੰ। ਅੱਬੂ ਨੇ ਵੀ ਬੜਾ ਖੁਸ਼ ਹੋਣਾ। ਫਿਰ ਪੜ੍ਹ ਕੇ ਸੁਣਾਇਆ ਜਾਂਦਾ ਸੀ ਖਤ। ਸਾਰੇ ਘਰ ਵਾਲੇ ਬੜੇ ਖੌਰ ਨਾਲ ਸੁਣਦੇ ਸਨ। ਇਸ ਤਰ੍ਹਾਂ ਨਹੀਂ ਕਿ ਆਇਆ ਅਤੇ ਕਿਸੇ ਇੱਕ ਨੇ ਪੜ੍ਹ ਲਿਆ। ਉਹ ਸਾਰੇ ਲੋਕ ਬੈਠ ਕੇ ਸੁਣਦੇ ਸਨ ਖਤ ਕਿ ਬਈ ਕੀ ਲਿਖਿਆ ਖਤ ਵਿੱਚ, ਖੈਰ ਖਰੀਅਤ ਲਿਖੀ ਹੈ, ਕੀ ਉਹਨਾਂ ਨੇ ਆਪਣਾ ਹਾਲ ਅਹਿਵਾਲ ਦਿੱਤਾ ਹੋਵੇ। ਇਸ ਤਰ੍ਹਾਂ ਫਿਰ ਉਹ ਖਤ ਪੜ੍ਹ ਕੇ ਸੁਣਾਇਆ ਜਾਂਦਾ ਸੀ। ਫਿਰ ਅਸੀਂ ਵੀ ਇੱਕ ਦਫਾ ਤਾਂ ਪੜ੍ਹ ਚੁੱਕੇ ਹੁੰਦੇ ਸਾਂ। ਜਦੋਂ ਅੱਬੂ ਨੂੰ ਦੱਸਣਾ ਤਾਂ ਅੱਬੂ ਨੇ ਕਹਿਣਾ ਅੱਛਾ ਲਿਆਓ ਖਤ। ਫਿਰ ਅੱਬੂ ਨੇ ਕਹਿਣਾ ਪੜ੍ਹ ਕੇ ਸੁਣਾਓ ਮੈਨੂੰ। ਅਤੇ ਫਿਰ ਅਸੀਂ ਪੜ੍ਹ ਕੇ ਸੁਣਾਉਣਾ। ਅੱਬੂ ਨੇ ਫਿਰ ਨਾਲ ਨਾਲ ਅੱਖਾਂ ਮਤਲਬ ਸੋਚਦੇ ਜਾਣਾ ਜਿਵੇਂ ਸੁਣ ਰਹੇ ਨੇ, ਅਤੇ ਨਾਲ ਨਾਲ ਅੱਬੂ ਨੇ ਹਾਂ ਹਾਂ ਕਰਦੇ ਜਾਣਾ, ਚਲੋ ਠੀਕ ਹੈ। ਉਸ ਤੋਂ ਬਾਅਦ ਅੱਬੂ ਨੇ ਕਹਿਣਾ ਛੇਤੀ ਲਿਆਓ ਕਲਮ ਪੈਨਸਲ। ਅਤੇ ਉਹ ਫਿਰ ਅਸੀਂ ਲੈ ਕੇ ਆਣੀ। ਕਾਗਜ਼ ਕਲਮ ਦਵਾਤ ਲਾ, ਲਿਖ ਦੂੰ ਦਿਲ ਤੇਰੇ ਨਾਮ ਕਰੂੰ। ਅਤੇ ਕਾਗਜ਼ ਕਲਮ ਲਿਆਇਆ ਜਾਂਦਾ ਸੀ ਅਤੇ ਫਿਰ ਆਪਣੇ ਪਿਆਰਿਆਂ ਨੂੰ ਖਤ ਲਿਖਿਆ ਜਾਂਦਾ ਸੀ। ਇੰਨਾ ਮਤਲਬ ਸ਼ੌਕ ਹੁੰਦਾ ਸੀ ਕਿ ਉਹਦੇ ਵਿੱਚ ਫਿਰ ਸਾਰਾ ਕਿ ਅਸੀਂ ਖੈਰੀਅਤ ਨਾਲ ਆ, ਕੋਈ ਵਾਕਿਆ ਐਸਾ ਹੋਇਆ ਹੁੰਦਾ ਸੀ ਉਹ ਬਿਆਨ ਕਰ ਦਿੱਤਾ ਜਾਂਦਾ ਸੀ। ਜਿਵੇਂ ਕੋਈ ਬੱਚਾ ਬਿਮਾਰ ਹੈ ਜਾਂ ਕਿਸੇ ਦੀ ਸ਼ਾਦੀ ਦੀ ਡੇਟ ਰੱਖਣੀ ਹੈ, ਕਿਸੇ ਦੀ ਮੰਗਣੀ ਕਰ ਰਹੇ ਨੇ, ਜਾਂ ਕੋਈ ਰਿਸ਼ਤਾ ਦੇਖਿਆ ਗਿਆ ਵੇ, ਜਾਂ ਕੋਈ ਮਕਾਨ ਖਰੀਦਣਾ ਵੇ, ਕਿਸੇ ਨੇ ਕੋਈ ਆਪਣੀ ਨੌਕਰੀ ਮਿਲ ਗਈ। ਹਰ ਜੋ ਵੀ ਤੁਸੀਂ ਤਲਾਕ ਕਰਨੀ ਹੁੰਦੀ ਸੀ ਨਾ, ਉਹ ਖਤ ਹੀ ਉਹਦਾ ਜ਼ਰੀਆ ਹੁੰਦਾ ਸੀ। ਅਤੇ ਫਿਰ ਇਸ ਤਰ੍ਹਾਂ ਉਹ ਜਵਾਬ ਅਸੀਂ ਲਿਖਣਾ। ਅੱਬੂ ਨੇ ਸਾਨੂੰ ਜਵਾਬ ਲਿਖਵਾਉਣਾ। ਪਹਿਲੇ ਕੱਚਾ ਕੀਤਾ ਜਾਂਦਾ ਸੀ ਖਤ ਨੂੰ ਕਿ ਕੱਚਾ ਕਰ ਲਓ। ਅੱਬੂ ਨੇ ਕਹਿਣਾ ਜਾਓ ਕਾਗਜ਼ ਲਿਆਓ, ਕੱਚਾ ਕਰ ਲਓ। ਉਹ ਫਿਰ ਅਸੀਂ ਇੱਕ ਅੱਬੂ ਨੂੰ ਲਿਖਵਾਉਂਦੇ ਜਾਣਾ। ਬਾਅਦ ਵਿੱਚ ਕਹਿਣਾ ਨਹੀਂ ਇਹ ਜੁਮਲਾ ਕੱਟ ਦੇਵੋ, ਦੂਸਰਾ ਲਿਖੋ। ਫਿਰ ਇਸ ਤਰ੍ਹਾਂ ਸਾਰਾ ਜੋ ਖਤ ਕੱਚਾ ਹੋ ਜਾਣਾ। ਫਿਰ ਅੱਬੂ ਨੇ ਕਹਿਣਾ ਚਲੋ ਵੀ ਹੁਣ ਇਹਨੂੰ ਪੱਕਾ ਕਰ ਲਵੋ। ਫਿਰ ਆਖਰ ਵਿੱਚ ਦੁਆ ਦੇ ਨਾਲ ਕਿ ਆਪਕੇ ਲਈ ਦੁਆ ਗੋ ਆਪਕਾ ਭਾਈ ਅੱਬੂ ਲਿਖਵਾਉਂਦੇ ਹੁੰਦੇ ਸਨ। ਅਤੇ ਫਿਰ ਉਹ ਜੁਮਲੇ ਦੇ ਨਾਲ ਜਿਹੜਾ ਖਤ ਇਖਤਤਾਮ ਪਜ਼ੀਰ ਹੁੰਦਾ ਸੀ। ਕਦੀ ਕਦੀ 2 ਪੇਜ ਦਾ ਵੀ ਖਤ ਹੋ ਜਾਂਦਾ ਸੀ, ਕਦੀ ਕਦੀ 3 ਪੇਜ ਦਾ ਵੀ ਹੋ ਜਾਂਦਾ ਸੀ। ਪਰ 1 ਸਫ਼ੇ ਦਾ ਤਾਂ ਜ਼ਰੂਰੀ ਹੁੰਦਾ ਸੀ, ਪਰ ਜ਼ਿਆਦਾਤਰ 2 ਸਫ਼ੇ ਦਾ ਹੁੰਦਾ ਸੀ। ਫਿਰ ਸਾਰਾ ਦੱਸਿਆ ਜਾਂਦਾ ਸੀ ਕਿ ਬੱਚੇ ਠੀਕ ਨੇ, ਅਸੀਂ ਵੀ ਠੀਕ ਹਾਂ, ਇੱਥੇ ਮੌਸਮ ਕੈਸਾ ਵੇ, ਅਤੇ ਅੱਜ ਕੱਲ੍ਹ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਜੋ ਵੀ ਹਾਲਾਤ ਹੁੰਦੇ ਸਨ, ਜੋ ਵੀ ਚੀਜ਼ ਹੁੰਦੀ ਸੀ ਨਾ, ਉਹ ਵੀ ਖਤ ਦੇ ਜੁਮਲਿਆਂ 'ਚ ਹੀ ਲਿਖਿਆ ਜਾਂਦਾ ਸੀ ਹਾਲ ਅਹਿਵਾਲ। ਅਤੇ ਉਹ ਫਿਰ ਇਸ ਤੋਂ ਜ਼ਿਆਦਾਤਰ ਅਮੂਮਨ 2 ਸਫ਼ਿਆਂ ਦਾ ਖਤ ਹੋ ਜਾਂਦਾ ਸੀ। ਉਹ ਫਿਰ ਲਿਖ ਕੇ ਅਤੇ ਫਿਰ ਉਹ ਲਿਫਾਫੇ ਲਿਆ ਕੇ ਰੱਖੇ ਹੁੰਦੇ ਸਨ ਅੱਬੂ ਨੇ ਘਰ। ਅਤੇ ਫੌਰੀ ਤੌਰ 'ਤੇ ਜਿਹੜਾ ਹੈ ਨਾ ਉਹ ਫਿਰ ਖਤ ਬੰਦ ਕਰਕੇ ਅੱਬੂ ਨੇ ਕਹਿਣਾ ਮੈਨੂੰ ਦੇ ਦਿਓ, ਮੈਂ ਸ਼ਹਿਰ ਤੋਂ ਪੋਸਟ ਕਰਾਂਗਾ ਅਤੇ ਜਲਦੀ ਹੋ ਜਾਏਗਾ। ਪਰ ਇਹ ਵੇ ਕਿ ਕਦੀ ਅਗਰ ਐਸਾ ਹੁੰਦਾ ਸੀ, ਸਾਨੂੰ ਬੜਾ ਸ਼ੌਕ ਹੁੰਦਾ ਸੀ, ਲਾਲ ਰੰਗ ਦੇ ਲੈਟਰ ਬਾਕਸ ਹੁੰਦੇ ਸਨ ਕਿ ਅਸੀਂ ਡਾਕਖਾਨੇ 'ਚ ਜਾ ਕੇ ਅਤੇ ਅਸੀਂ ਪੋਸਟ ਆਫਿਸ ਜਾਈਏ ਅਤੇ ਉੱਥੇ ਅਸੀਂ ਖੁਦ ਪੋਸਟ ਕਰੀਏ। ਅਤੇ ਉਹ ਡਾਕਖਾਨਾ ਕਹਿੰਦੇ ਸਨ, ਅੱਜ ਕੱਲ੍ਹ ਪੋਸਟ ਆਫਿਸ ਕਹਿੰਦੇ ਨੇ ਇੰਗਲਿਸ਼ ਵਿੱਚ। ਪਰ ਇਹ ਕਿ ਅਸੀਂ ਉਹ ਡਾਕਖਾਨੇ ਚੱਲੇ ਆ ਅਤੇ ਖਤ ਪਾ ਆਈਏ। ਤਾਂ ਲਾਲ ਰੰਗ ਦਾ ਜਿਹੜਾ ਹੁੰਦਾ ਸੀ ਲੈਟਰ ਬਾਕਸ, ਉਹਦੇ ਵਿੱਚ ਪਾਉਣਾ। ਅਤੇ ਇੰਨਾ ਸ਼ੌਕ ਹੁੰਦਾ ਸੀ ਅਸੀਂ ਆਪਣੇ ਹੱਥ ਦੇ ਨਾਲ ਉਹਦੇ 'ਚ ਪਾ ਦਈਏ, ਪਤਾ ਨਹੀਂ ਕੀ ਹੋ ਜਾਣਾ ਸਾਨੂੰ, ਕੀ ਸਾਡੇ ਵਾਸਤੇ ਅਨੋਖੀ ਚੀਜ਼ ਹੁੰਦੀ ਸੀ ਕਿ ਖਤ ਪੋਸਟ ਕਰਨਾ ਵੀ ਜਿਹੜਾ ਨਾ ਉਹ ਬੜੇ
ਜਿਹੜਾ ਨਾ ਦਿਲਚਸਪ ਮਰਹਲਾ ਹੁੰਦਾ ਸੀ। ਫਿਰ ਜਦੋਂ ਤੁਸੀਂ ਖੱਤ ਪੋਸਟ ਕਰ ਦਿੰਦੇ ਸੋ, ਫਿਰ ਉਸ ਤੋਂ ਬਾਅਦ ਤੁਸੀਂ ਉਹਦਾ ਇੰਤਜ਼ਾਰ ਸ਼ੁਰੂ ਹੋ ਜਾਂਦਾ ਸੀ ਜਵਾਬ ਦਾ, ਕਿ ਹੁਣ ਅੱਜ ਮਿਲ ਗਿਆ ਹੋਣਾ, ਅੱਜ ਨਿਕਲਿਆ ਹੋਣਾ ਖੱਤ, ਕੱਲ੍ਹ ਪਹੁੰਚੇਗਾ, ਫਿਰ ਹੁਣ ਇਸ ਪੋਸਟ ਆਫਿਸ 'ਚ ਪਹੁੰਚੇਗਾ, ਹੁਣ ਇੱਥੇ ਪਹੁੰਚੇਗਾ, ਅੱਜ ਮਿਲ ਗਿਆ ਹੋਣਾ। ਕਿਉਂਕਿ ਫ਼ੋਨ 'ਤੇ ਤੁਹਾਡੇ ਕੋਲ ਹੁੰਦਾ ਹੀ ਨਹੀਂ ਸੀ, ਤੁਹਾਡੇ ਕੋਲ ਖੱਤ ਹੀ ਜ਼ਰੀਆ ਹੁੰਦਾ ਸੀ। ਤੁਸੀਂ ਆਪਣੇ ਅੰਦਾਜ਼ੇ ਲਾ ਕੇ ਸੋਚਦੇ ਸੋ ਕਿ ਬਈ ਹੁਣ ਮਿਲ ਗਿਆ ਹੋਣਾ ਵੀ, ਹੁਣ ਮਿਲ ਗਿਆ ਹੋਣਾ ਵੀ। ਇਸ ਤਰ੍ਹਾਂ ਫਿਰ ਉਹ ਖੱਤ ਫਿਰ ਉਹ ਅਗਲੇ ਨੂੰ ਮਿਲਦਾ ਸੀ, ਉਹਦਾ ਜਵਾਬ ਆਉਂਦਾ ਸੀ। ਅਤੇ ਖਤੋ ਕਿਤਾਬਤ ਜਿਹੜੀ ਹੈ ਉਹ ਭੈਣ ਭਰਾਵਾਂ ਨੂੰ ਵੀ ਮਿਲਾਉਂਦੀ ਸੀ। ਖਤੋ ਕਿਤਾਬਤ ਜਿਹੜੀ ਹੈ ਉਹ ਮਾਂ ਬਾਪ ਦੇ ਨਾਲ ਵੀ ਮੁਲਾਕਾਤ ਕਰਾਉਂਦੀ ਸੀ। ਅਤੇ ਖਤੋ ਕਿਤਾਬਤ ਹੀ ਜਿਹੜੀ ਹੈ ਉਹ ਬੜੀ ਅਹਿਮ ਜ਼ਰੀਆ ਸੀ ਮੁਲਾਕਾਤ ਦਾ। ਅਤੇ ਮੇਰੀ ਵੀ ਜਦੋਂ ਸ਼ਾਦੀ ਹੋਈ ਅਤੇ ਮੈਂ ਕੀ ਕਹਿੰਦੇ ਹੁਣ ਮੈਂ ਆਪਣੇ ਅਗਰ ਭਾਂਜੀਆਂ ਨੂੰ ਇਹ ਗੱਲ ਦੱਸਣੀ ਆ ਤਾਂ ਉਹਨਾਂ ਨੂੰ ਸ਼ਾਇਦ ਖ਼ਾਬ ਦੀਆਂ ਗੱਲਾਂ ਲੱਗਦੀਆਂ ਨੇ। ਅਤੇ ਉਹ ਅਸੀਂ ਖੱਤ ਲਿਖਣਾ, ਖੱਤ ਤੋਂ ਸਿਵਾ ਕੋਈ ਚਾਰਾ ਨਹੀਂ ਸੀ ਕਿ ਅਸੀਂ ਆਪਣੇ ਮਾਂ ਬਾਪ ਦੀ ਸ਼ਕਲ ਤਾਂ ਦੇਖਣੀ, ਜਦੋਂ ਕਦੀ ਜਾਣਦੇ ਸਾਂ ਦੇਖਦੇ ਸਾਂ। ਅਤੇ ਫ਼ੋਨ 'ਤੇ ਸਭ ਤਾਂ ਹੈ ਹੀ ਨਹੀਂ ਸੀ ਸਾਡੇ ਕੋਲ ਉਹਨਾਂ ਜ਼ਮਾਨੇ। ਅਤੇ ਖੱਤ ਹੀ ਐਸਾ ਜ਼ਰੀਆ ਹੁੰਦਾ ਸੀ ਕਿ ਆਪਣੇ ਦਿਲ ਦਾ ਹਾਲ ਲਿਖ ਲੈਣਾ ਅਤੇ ਉਹਨਾਂ ਨੂੰ ਇਤਲਾਹ ਕਰ ਦੇਣੀ, ਉਹਨਾਂ ਦਾ ਖੱਤ ਆ ਜਾਣਾ, ਜਲਦੀ ਜਲਦੀ ਜਵਾਬ ਦੇਣਾ, ਅਤੇ ਫਿਰ ਉਸ ਖੱਤ ਦਾ ਇੰਤਜ਼ਾਰ ਸ਼ੁਰੂ ਹੋ ਜਾਣਾ। ਉਹ ਚੰਦ ਲਫ਼ਜ਼ ਜਿਹੜੇ ਹੁੰਦੇ ਸਨ, ਉਹ ਥੋੜ੍ਹੇ ਜਿਹੇ ਲਫ਼ਜ਼ ਉਹ ਕਿੰਨੇ ਕੀਮਤੀ ਹੋ ਜਾਂਦੇ ਸਨ ਤੁਹਾਡੇ ਵਾਸਤੇ ਕਿ ਜਦੋਂ ਖੱਤ ਆਉਂਦਾ ਸੀ ਫਿਰ ਤੁਸੀਂ ਉਹਨੂੰ ਕਈ ਦਫਾ ਪੜ੍ਹਦੇ ਸੋ। ਇੱਕ ਦਫਾ ਨਹੀਂ, ਉਹੀ ਅਲਫਾਜ਼ ਨੇ, ਉਸ ਤਰ੍ਹਾਂ ਹੀ ਤੁਹਾਨੂੰ ਮੁਖਾਤਬ ਕੀਤਾ ਗਿਆ, ਉਸ ਤਰ੍ਹਾਂ ਹੀ ਤੁਹਾਨੂੰ ਕਿਹਾ, ਪਰ ਤੁਸੀਂ ਕਈ ਦਫਾ ਉਹਨੂੰ ਪੜ੍ਹਦੇ ਸੋ ਉਸ ਖੱਤ ਨੂੰ। ਅਤੇ ਇੰਨਾ ਮਜ਼ਾ ਦਿੰਦਾ ਸੀ ਉਹ ਖੱਤ ਬਾਰ ਪੜ੍ਹਨਾ। ਸਾਡੇ ਅੱਬੂ ਦੀ ਆਦਤ ਸੀ, ਬਸ ਕਾਫੀ ਸਾਰੇ ਲੋਕਾਂ ਦੀ ਉਸ ਜ਼ਮਾਨੇ 'ਚ ਆਦਤ ਸੀ ਕਿ ਖੱਤ ਜਿਹੜਾ ਫਾਈਲ ਵਿੱਚ ਰੱਖਿਆ ਜਾਂਦਾ ਸੀ, ਬੜੇ ਸੰਭਾਲ ਕੇ ਰੱਖੇ ਜਾਂਦੇ ਸਨ ਖੱਤ, ਕਿ ਬਈ ਬਵਕਤ ਜ਼ਰੂਰਤ ਕੰਮ ਆਏਗਾ। ਅਤੇ ਉਹ ਖੱਤ ਮੇਰੇ ਅੱਬੂ ਨੇ ਵੀ ਫਾਈਲਾਂ ਬਣਾਈਆਂ ਹੁੰਦੀਆਂ ਸਨ। ਜਿਹੜੇ ਤਾਇਆ ਅੱਬੂ ਦੇ ਖੱਤ ਆਉਂਦੇ ਸਨ ਉਹ ਇੱਕ ਅਲੱਗ ਫਾਈਲ 'ਚ ਮਲੇਸ਼ੀਆ ਤੋਂ ਆਉਂਦੇ ਸਨ ਮੇਰੇ ਤਾਇਆ ਅੱਬੂ ਦੇ ਖੱਤ। ਅੱਬੂ ਜੀ ਨੇ ਅਲੱਗ, ਭਾਜੀ ਦੇ ਖੱਤਾਂ ਦੀ ਅਲੱਗ ਫਾਈਲ ਬਣਾਈ ਹੁੰਦੀ ਸੀ ਅਤੇ ਫੁੱਫੋ ਦੇ ਖੱਤਾਂ ਦੀ ਅਲੱਗ। ਸਾਰੇ ਅੱਬੂ ਨੇ ਕਹਿਣਾ ਨਹੀਂ ਖੱਤ ਸੰਭਾਲ ਕੇ ਰੱਖਣਾ ਚਾਹੀਦਾ ਵੇ, ਕਿਸੇ ਵੇਲੇ ਲੋੜ ਪੈ ਜਾਂਦੀ ਪਿੱਛੇ ਕਿਸੇ ਨੇ ਕੀ ਲਿਖਿਆ ਸੀ। ਅਤੇ ਉਹ ਫਿਰ ਅੱਬੂ ਨੇ ਸੰਭਾਲਣੇ ਫਾਈਲਾਂ ਹੋਣੀਆਂ। ਕਦੀ ਬਾਜ਼ ਦਫਾ ਅੱਬੂ ਨੇ ਕੋਈ ਗੱਲ ਐਸਾ ਹੋਣਾ, ਅੱਬੂ ਨੇ ਕਹਿਣਾ ਜਾਓ ਤਾਂ ਅੱਬੂ ਵਾਲੀ ਫਾਈਲ ਕੱਢ ਕੇ ਲਿਆਓ ਫਾਈਲ ਤੋਂ, ਉਹ 'ਚ ਮੈਂ ਦੇਖਾਂ ਭਾ ਨੇ ਕੀ ਲਿਖਿਆ ਸੀ। ਅਤੇ ਉਹ ਉਹਨਾਂ ਨੇ ਪੜ੍ਹਨਾ ਦੁਬਾਰਾ ਖੱਤ। ਅਤੇ ਇਸ ਤਰ੍ਹਾਂ ਖਤੋ ਕਿਤਾਬਤ ਜਿਹੜੀ ਹੈ ਬੜੀ ਅਹਿਮ ਜ਼ਰੀਆ ਸੀ। ਉਹ ਜ਼ਮਾਨੇ ਵੀ ਅਸੀਂ ਸੁਣੇ ਨੇ ਆਪਣੇ ਵੱਡਿਆਂ ਕੋਲੋਂ ਕਿ ਜਦੋਂ ਕਬੂਤਰ ਦੇ ਪੈਰਾਂ ਨੂੰ ਬੰਨ੍ਹ ਕੇ ਦਿੱਤਾ ਜਾਂਦਾ ਸੀ ਜਿਹੜਾ ਧਾਗਾ ਪੈਗਾਮ, ਅਤੇ ਕਬੂਤਰ ਉੱਡ ਕੇ ਜਾਂਦਾ ਸੀ ਅਤੇ ਪੈਗਾਮ ਰਸਾਨੀ ਕਰਦੇ ਸਨ ਕਿ ਲੋਕਾਂ ਕੋਲ ਹੋਰ ਜ਼ਰੀਆ ਕੋਈ ਸੀ, ਜਾਂ ਲੋਕ ਪੈਦਲ ਹੀ ਚੱਲਦੇ ਸਨ ਅਤੇ ਕਬੂਤਰ ਜਾਂਦੇ ਸਨ। ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ, ਚਿੱਠੀ ਮੇਰੇ ਢੋਲ ਨੂੰ ਪਹੁੰਚਾਵੀਂ ਵੇ ਕਬੂਤਰਾ, ਵੇ ਕਬੂਤਰਾ ਵਾਸਤਾ ਈ ਰੱਬ ਦਾ ਤੂੰ ਜਾਵੀਂ ਵੇ ਕਬੂਤਰਾ। ਅਤੇ ਉਹ ਕਬੂਤਰ ਲੈ ਕੇ ਜਾਂਦਾ ਹੁੰਦਾ ਸੀ ਤੁਹਾਡਾ ਪੈਗਾਮ, ਉਹਦੇ ਪੈਰਾਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਫਿਰ ਉਸ ਤੋਂ ਬਾਅਦ ਸਾਰੇ ਡਾਕ ਦਾ ਨਿਜ਼ਾਮ ਆ ਗਿਆ। ਇਸ ਤਰ੍ਹਾਂ ਹਰ ਦੌਰ ਜਿਹੜਾ ਪਿੱਛੇ ਚੱਲਦਾ ਕਦੀ ਉਹ ਜ਼ਮਾਨਾ ਵੀ ਸੀ ਲੋਕ ਪੱਥਰ ਨੂੰ ਰਗੜ ਕੇ ਅਤੇ ਅੱਗ ਜਲਾਉਂਦੇ ਸਨ। ਫਿਰ ਆਹਿਸਤਾ ਦੇਖੋ ਅੱਜ ਕੱਲ੍ਹ ਕੀ ਚੀਜ਼ਾਂ ਆ ਗਈਆਂ ਨੇ। ਇਸ ਤਰ੍ਹਾਂ ਜ਼ਮਾਨੇ ਦੇ ਨਾਲ ਹਰ ਚੀਜ਼ ਬਦਲਦੀ। ਪਰ ਜੇ ਖੱਤ ਲਿਖਣਾ, ਖੱਤ ਦਾ ਪੋਸਟ ਕਰਨਾ, ਖੱਤ ਦਾ ਇੰਤਜ਼ਾਰ ਕਰਨਾ, ਉਹ ਡਾਕੀਏ ਦੀ ਟੱਲੀ, ਉਹ ਜਿਹੜੇ ਅਲਫਾਜ਼ ਬੜੇ ਕੀਮਤੀ ਲਮਹੇ ਸਨ। ਉਹ ਯਾਦਾਂ ਐਸੀਆਂ ਯਾਦਾਂ ਨੇ ਕਿ ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ ਹਾਂ, ਕਿਉਂਕਿ ਬੜੀ ਅਨਮੋਲ ਯਾਦਾਂ ਨੇ ਸਾਡੀ ਜ਼ਿੰਦਗੀ ਦੀਆਂ ਕਿ ਅਸੀਂ ਕਿੰਨਾ ਕੜਾ ਵਕਤ ਦੇਖਿਆ ਹੋਵੇ। ਕਿ ਅੱਜ ਕੱਲ੍ਹ ਤੁਸੀਂ ਦੇਖੋ ਕਿ ਜਿਹੜਾ ਉਸ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਬੱਚੀ ਦੀ ਸ਼ਾਦੀ ਕਰ ਦਿੱਤੀ ਅਤੇ ਬਸ ਫਿਰ ਉਹਦਾ ਨਸੀਬ ਹੈ ਕਿ ਬੇਟਾ ਜਾਂ ਤੇਰਾ ਨਸੀਬ ਹੈ, ਕਿੱਥੇ ਉਹਨੂੰ ਲੈ ਜਾਂਦਾ ਸੀ। ਮਾਂ ਬਾਪ ਨਾਲ ਫ਼ੋਨ ਕਰਕੇ ਪੁੱਛ ਸਕਦੇ ਸਨ, ਸਿਵਾਏ ਖੱਤ ਦੇ ਕੋਈ ਜ਼ਰੀਆ ਹੀ ਨਹੀਂ ਹੁੰਦਾ ਸੀ, ਜਾਂ ਕੋਈ ਮਿਲਣ ਚਲਾ ਜਾਵੇ। ਪਰ ਜਿਹੜੇ ਨਜ਼ਦੀਕ ਰਹਿੰਦੇ ਸਨ ਚਲੋ ਕਦੀ ਕਿਤੇ ਚਲੇ ਜਾਂਦੇ ਸਨ, ਦੂਰ ਅਗਰ ਫਾਸਲਿਆਂ 'ਤੇ ਬੱਚੀਆਂ ਚਲੀਆਂ ਗਈਆਂ ਨੇ ਤਾਂ ਫਿਰ ਕੋਈ ਜ਼ਰੀਆ ਨਹੀਂ ਹੁੰਦਾ ਸੀ ਸਿਵਾਏ ਖੱਤ ਦੇ। ਅਤੇ ਉਹ ਫਿਰ ਖੱਤ ਦਾ ਇੰਤਜ਼ਾਰ ਹੁੰਦਾ ਸੀ। ਮੈਂ ਵੀ ਸ਼ਾਦੀ ਤੋਂ ਬਾਅਦ ਬੜਾ ਇੰਤਜ਼ਾਰ ਕਰਦੀ ਸਾਂ ਕਿ ਮੇਰੇ ਘਰ ਤੋਂ ਖੱਤ ਆਏਗਾ, ਅਤੇ ਮੇਰੇ ਵਾਸਤੇ ਉਹ ਬੜਾ ਹੁੰਦਾ ਸੀ ਦਿਨ ਐਸਾ ਕਿ ਅੱਜ ਖੱਤ ਆਏਗਾ। ਮੈਂ ਇੰਤਜ਼ਾਰ ਕਰਦੀ ਰਹਿੰਦੀ ਸਾਂ। ਫਿਰ ਜਿਵੇਂ ਖੱਤ ਆਉਣਾ, ਮੈਂ ਇੱਕ ਲਮਹੇ ਦੀ ਤਾਖੀਰ ਕੀਤੇ ਬਗੈਰ ਮੈਂ ਉਹਦਾ ਜਵਾਬ ਲਿਖਣ ਬੈਠ ਜਾਂਦੀ ਸਾਂ ਕਿ ਜਲਦੀ ਨਾਲ ਮੈਂ ਜਵਾਬ ਲਿਖ ਦੇਵਾਂ। ਅਤੇ ਉਹ ਖੱਤ ਲੋਕ ਅੱਛੇ ਖੂਬਸੂਰਤ ਰਾਈਟਿੰਗ ਦੇ ਨਾਲ ਵੀ ਲਿਖਦੇ ਸਨ। ਨਾਰਮਲ ਜਿਹੜੇ ਐਸੇ ਨਾਖਵਾਂਦਾ ਲੋਕ ਸਨ, ਜਿਹੜੇ ਵਿਚਾਰੇ ਪੜ੍ਹੇ ਲਿਖੇ ਨਹੀਂ ਸਨ, ਪੜੋਸੀਆਂ ਕੋਲੋਂ ਖੱਤ ਲਿਖਾਉਂਦੇ ਸਨ, ਪੜ੍ਹਵਾਉਣ ਵਾਸਤੇ ਵੀ ਉਹਨਾਂ ਕੋਲ ਹੀ ਆਉਂਦੇ ਸਨ
ਕਿ ਸਾਡਾ ਜ਼ਰਾ ਖੱਤ ਪੜ੍ਹ ਦੇਵੋ। ਤੇ ਲੋਕ ਫਿਰ ਖੱਤ ਪੜਵਾਉਣਾ ਵੀ ਇੱਕ ਬੜਾ ਮਰਹਲਾ ਹੁੰਦਾ ਸੀ। ਕੋਈ ਕਿਸੇ ਦੇ ਘਰ ਲੈ ਕੇ ਜਾਣਾ, ਕਹਿਣਾ ਸਾਡਾ ਖੱਤ ਪੜ੍ਹ ਦੇਵੋ, ਫਿਰ ਖੱਤ ਪੜ੍ਹ ਦਿੱਤਾ ਜਾਂਦਾ ਸੀ। ਫਿਰ ਉਹ ਖੱਤ ਦਾ ਜਵਾਬ ਵੀ ਲਿਖਵਾਉਂਦੇ ਸਨ ਕਿ ਜ਼ਰਾ ਸਾਡਾ ਖੱਤ ਲਿਖ ਦੇਵੋ, ਜਵਾਬ ਲਿਖ ਦੇਵੋ। ਤੇ ਕਹਿਣਾ ਪੜੋਸੀ ਕਹਿੰਦੇ ਸਨ ਬਈ ਕੋਈ ਗੱਲ ਹੀ ਨਹੀਂ, ਅਸੀਂ ਤੁਹਾਨੂੰ ਲਿਖ ਦੇਣੀ ਹੈ, ਇਹ 'ਚ ਕਿਹੜੀ ਗੱਲ ਹੈ। ਫਿਰ ਜਵਾਬ ਉਹ ਜੋ ਲਿਖਵਾਉਂਦੇ ਸਨ ਉਹ ਲਿਖ ਦਿੱਤਾ ਜਾਂਦਾ ਸੀ। ਤੇ ਇਸ ਤਰ੍ਹਾਂ ਉਹ ਖੁਦਾ ਨਾ ਖਾਸਤਾ ਕੋਈ ਐਮਰਜੈਂਸੀ ਹੋ ਜਾਂਦੀ ਸੀ ਕਦੀ, ਜਾਂ ਕਿਸ ਤਰ੍ਹਾਂ ਤੇ ਟੈਲੀਗ੍ਰਾਮ ਕੀਤਾ ਜਾਂਦਾ ਸੀ। ਪਰ ਟੈਲੀਗ੍ਰਾਮ ਜਦੋਂ ਆਉਂਦਾ ਸੀ ਬਈ ਉਹ ਤਾਰ ਕਹਿੰਦੇ ਸਨ, ਤਾਰ ਆ ਗਿਆ ਜੇ, ਤਾਰ ਆਉਂਦਾ ਸੀ ਤੇ ਲੋਕ ਐਸਾ ਕੰਬ ਜਾਂਦੇ ਸਨ ਕਿ ਸ਼ਾਇਦ ਇਹ ਕਿਸੇ ਦੀ ਮੌਤ ਦੀ ਖਬਰ ਹੈ, ਇਹ ਕੋਈ ਬੁਰੀ ਖਬਰ ਹੈ, ਕੋਈ ਡੈਥ ਹੋ ਗਈ ਹੈ, ਕੋਈ ਕੁਛ ਹੋ ਗਈ ਹੈ, ਜਿਹੜਾ ਬਈ ਇਸ ਤਰ੍ਹਾਂ ਦੀ ਹੈ ਕਿ ਬਹੁਤ ਘੱਟ, ਜ਼ਿਆਦਾਤਰ ਐਸੇ ਹੀ ਮੌਕੇ 'ਤੇ ਟੈਲੀਗ੍ਰਾਮ ਦਾ ਇਸਤੇਮਾਲ ਕੀਤਾ ਜਾਂਦਾ ਸੀ। ਬਹਰਹਾਲ ਦੁਨੀਆ ਦੇਖੋ ਕਿਸ ਤਰ੍ਹਾਂ ਤਰੱਕੀ ਦੀ ਜਾਨਬ ਗਾਮਜ਼ਨ ਹੈ ਔਰ ਤੇਜ਼ੀ ਨਾਲ ਗਾਮਜ਼ਨ ਹੈ। ਇੱਕ ਉਸ ਜ਼ਮਾਨੇ ਮੈਂ ਹੈਰਾਨ ਹੁੰਦੀ ਹਾਂ, ਅੱਜ ਅਸੀਂ ਦੁਨੀਆ ਸਾਡੇ ਹੱਥ ਵਿੱਚ, ਜਿੱਥੇ ਮਰਜ਼ੀ ਅਸੀਂ ਸਰਚ ਕਰੀਏ, ਜੋ ਚੀਜ਼ ਚਾਹੀਏ ਸਾਨੂੰ ਮਿਲ ਜਾਵੇ, ਜੋ ਚੀਜ਼ ਚਾਹੀਏ ਅਸੀਂ ਪੜ੍ਹ ਲੈਂਦੇ ਹਾਂ, ਕਰ ਲੈਂਦੇ ਹਾਂ। ਹੁਣ ਲਿਖਣ ਦੀ ਇਨਸਾਨ ਦੀ ਆਦਤ ਹੀ ਖਤਮ ਹੋ ਗਈ, ਕਿਉਂਕਿ ਫ਼ੋਨ ਜਿਹੜਾ ਆਇਆ ਹੈ ਨਾ, ਤੇ ਟੈਲੀਫੋਨ ਨੇ ਕਾਫੀ ਹੱਦ ਤੱਕ, ਬਹੁਤ ਹੱਦ ਤੱਕ, ਕਾਫੀ ਹੱਦ ਤੱਕ ਨਹੀਂ, ਸ਼ਾਇਦ ਮੇਰੇ ਖਿਆਲ 90% ख़त्म कर ਦਿੱਤੀ ਗੱਲ ਕਿ ਉਹ ਲੋਕ फ़ोन ਤੇ ਹੀ ਰਾਬਤਾ ਕਰਦੇ ਨੇ। ਕੋਈ ਵੀ ਖੱਤ ਨਹੀਂ ਲਿਖਦਾ। ਕੌਣ ਲਿਖਦਾ ਹੁਣ ਖੱਤ? ਕਿ ਨਾ ਕਿਸੇ ਨੂੰ ਖੱਤ ਦਾ ਇੰਤਜ਼ਾਰ ਹੁੰਦਾ ਵੇ, ਨਾ ਕੋਈ ਖੱਤ ਲਿਖਦਾ ਵੇ, ਨਾ ਕਿਸੇ ਨੂੰ ਪੋਸਟ ਆਫਿਸ ਜਾਣ ਦਾ ਸ਼ੌਕ ਹੁੰਦਾ, ਨਾ ਕਿਸੇ ਨੂੰ ਡਾਕੀਏ ਦੀ ਟੱਲੀ ਦਾ ਇੰਤਜ਼ਾਰ ਹੁੰਦਾ ਕਿ ਡਾਕੀਆ ਆਏਗਾ, ਟੱਲੀ ਖੜਕੇਗੀ ਤੇ ਅਸੀਂ ਜਾ ਕੇ ਉਹਦੇ ਕੋਲੋਂ ਖੱਤ ਲਵਾਂਗੇ। ਹੁਣ ਤੇ ਕੋਈ ਐਸਾ ਕੋਈ ਤੁਹਾਡਾ ਲੈਟਰ ऑफिशियल ਕੋਈ ਐਸੀ ਚੀਜ਼ ਆ ਜਾਵੇ, ਪੋਸਟ ਦੇ ਥਰੂ ਆ ਜਾਵੇ। ਖੱਤ ਲਿਖਣਾ ਜਿਹੜਾ ਰਿਸ਼ਤੇਦਾਰਾਂ ਨਾਲ ਤਾਲੁਕ ਸੀ ਉਹ ਖਤਮ ਹੋ ਗਿਆ, ਉਹ ਚੀਜ਼ ਖਤਮ ਹੀ ਹੋ ਗਈ। ਹੁਣ ਨਵੀਆਂ ਚੀਜ਼ਾਂ ਨੇ ਉਹਦੀ ਜਗ੍ਹਾ ਲੈ ਲਈ ਹੈ। ਪਰ ਐਵੇਂ ਕਿ ਉਹ ਆਪਣੇ ਪਿਆਰਿਆਂ ਦੇ ਖੱਤ, ਉਹ ਜਿਹੜੇ ਅਸੀਂ ਪੜ੍ਹ ਕੇ ਅੱਖਾਂ ਭਰ ਆਉਂਦੀਆਂ ਸਨ ਤੇ ਅਸੀਂ ਉਹਨਾਂ ਨੂੰ ਸੀਨਿਆਂ ਨਾਲ ਲਾਉਂਦੇ ਸਾਂ। ਇਸ ਤਰ੍ਹਾਂ ਲੱਗਦਾ ਸੀ ਇਹ ਲਫ਼ਜ਼ ਜਿਹੜੇ ਨੇ, ਇਹ ਉਹ ਹਸਤੀਆਂ ਖੜੀਆਂ ਨੇ ਸਾਡੇ ਸਾਹਮਣੇ, ਜਿਨ੍ਹਾਂ ਦਾ ਸਾਨੂੰ ਇੰਤਜ਼ਾਰ ਸੀ, ਜਿਨ੍ਹਾਂ ਨੂੰ ਅਸੀਂ ਗੱਲ ਕਰਨਾ ਚਾਹ ਰਹੇ ਸਾਂ, ਜਿਨ੍ਹਾਂ ਨੂੰ ਅਸੀਂ ਮਿਲਣਾ ਚਾਹ ਰਹੇ ਸਾਂ। ਇਹ ਅਲਫਾਜ਼ ਆ ਗਏ ਨੇ ਉਹਨਾਂ ਵੱਲੋਂ ਤੇ ਬਸ ਠੰਡ ਪੈ ਜਾਂਦੀ ਸੀ। ਤੇ ਉਹ ਟਾਈਮ ਤੱਕ ਗੁਜ਼ਰ ਗਏ। ਸਾਡੀ ਜ਼ਿੰਦਗੀ ਦੇ ਬੜੇ ਸਖਤ ਦੌਰ ਸਨ। ਪਰ ਇਹ ਵੇ ਕਿ ਨਾ ਉਹ ਮਾਂ ਬਾਪ ਰਹੇ ਕਿ ਜਿਨ੍ਹਾਂ ਦੇ ਖੱਤ ਦਾ ਇੰਤਜ਼ਾਰ ਹੁੰਦਾ ਸੀ। ਮੈਨੂੰ ਸ਼ਾਦੀ ਤੋਂ ਬਾਅਦ ਬੜੀ ਸ਼ਿੱਦਤ ਨਾਲ ਇੰਤਜ਼ਾਰ ਹੁੰਦਾ ਸੀ ਮੇਰੇ ਅੱਬੂ ਦੇ ਖੱਤ ਦਾ, ਕਿ ਮੇਰਾ ਅੱਬੂ ਦਾ ਖੱਤ ਆ ਜਾਵੇ। ਅੱਬੂ ਦੀ ਰਾਈਟਿੰਗ ਬੜੀ ਅੱਛੀ ਸੀ। ਅੱਬੂ ਨੇ ਸਾਡੀ ਰਾਈਟਿੰਗ 'ਤੇ ਵੀ ਬੜੀ ਤਵੱਜੋ ਕਰਾਈ ਸੀ ਕਿ ਰਾਈਟਿੰਗ ਤੁਹਾਡੀ ਅੱਛੀ ਹੋਵੇ। ਤੇ ਫਿਰ ਅੱਬੂ ਦੇ ਖੱਤ ਦਾ ਇੰਤਜ਼ਾਰ ਹੋਣਾ, ਅੱਬੂ ਨੇ ਖੱਤ ਲਿਖਣਾ ਤੇ ਮੈਨੂੰ ਇੰਨਾ ਸਕੂਨ ਮਿਲ ਜਾਂਦਾ ਸੀ। ਸਾਰੇ ਭੈਣ ਭਰਾਵਾਂ ਦੀ ਖਬਰ ਮਿਲ ਜਾਂਦੀ ਸੀ। ਮੈਨੂੰ ਪਤਾ ਸੀ ਮੇਰੇ ਭੈਣ ਭਰਾ ਠੀਕ ਨੇ, ਮੇਰੀ ਅੰਮੀ ਠੀਕ ਨੇ, ਮੇਰੇ ਅੱਬੂ ਠੀਕ ਨੇ। ਉਹ ਫਿਰ ਮੈਂ ਖੱਤ ਕਈ ਦਫਾ ਦਿਨ 'ਚ ਪੜ੍ਹਨਾ। ਤੇ ਹੁਣ ਉਹ ਨਾ ਖੱਤ ਲਿਖਣ ਵਾਲੇ ਰਹੇ ਨੇ, ਪੜ੍ਹਨ ਵਾਲੇ ਤੇ ਹੈਗੇ ਨੇ, ਹਲੇ ਵੀ ਉਹਨਾਂ ਯਾਦਾਂ ਨੂੰ ਲੈ ਕੇ ਬੈਠੇ ਨੇ। ਪਰ ਉਹ ਲਿਖਣ ਵਾਲੇ ਜਿਹੜੇ ਨੇ ਉਹ ਪਤਾ ਨਹੀਂ ਕਿੱਥੇ ਚਲੇ ਗਏ ਨੇ, ਲੇਕਿਨ ਉਹ ਸਾਡੀ ਯਾਦਾਂ 'ਚ ਜ਼ਿੰਦਾ ਨੇ। चिट्ठी न कोई संदेश, जाने वो कौन सा देश, कहाँ तुम चले गए, कहाँ तुम चले गए। ਤੇ ਉਹ ਚਲੇ ਗਏ ਮਾਂ ਬਾਪ। ਉਹ ਯਾਦਾਂ ਜਿਹੜੀਆਂ ਨੇ ਉਹਨਾਂ ਦੀਆਂ ਸਾਡੇ ਦਿਲਾਂ 'ਚ ਜ਼ਿੰਦਾ ਨੇ। ਪਰ ਐਵੇਂ ਕਿ ਉਹ ਸੁਨਹਿਰਾ ਦੌਰ ਜ਼ਿੰਦਗੀ ਦਾ, ਜਿਹਨੂੰ ਮੈਂ ਸੁਨਹਿਰਾ ਵੀ ਕਵਾਂਗੀ, ਜਿਹਨੂੰ ਮੈਂ ਤਲਖ ਵੀ ਕਵਾਂਗੀ, ਜਿਹਨੂੰ ਮੈਂ ਬੜਾ ਅੱਛਾ ਵੀ ਕਵਾਂਗੀ। ਅੱਛਾ ਇਸ ਸੈਂਸ ਵਿੱਚ ਕਿ ਚਲੋ ਸਾਨੂੰ ਆਪਣਿਆਂ ਦੀ ਖਬਰ ਦੇ ਜਾਂਦਾ ਸੀ ਉਹ ਖੱਤ। ਇੱਕ ਕਾਗਜ਼ ਦਾ ਟੁਕੜਾ ਠੰਡ ਪਾ ਜਾਂਦਾ ਸੀ, ਇੱਕ ਕਾਗਜ਼ ਦਾ ਟੁਕੜਾ ਸਾਨੂੰ ਖੁਸ਼ੀ ਦੇ ਜਾਂਦਾ ਸੀ। ਪਰ ਕਦੀ ਕਦੀ ਸਾਨੂੰ ਦੁੱਖ ਵੀ ਕਰ ਜਾਂਦਾ ਸੀ। ਫਿਰ ਜਦੋਂ ਅਸੀਂ ਕੋਈ ਐਸੀ ਖਬਰ ਪੜ੍ਹ ਲੈਂਦੇ ਸਾਂ ਤਾਂ ਫਿਰ ਦੁੱਖ ਵੀ ਹੁੰਦਾ ਸੀ। ਬਹਰਹਾਲ ਉਹ ਸਿਵਾਏ ਉਸ ਕਾਗਜ਼ ਦੇ ਟੁਕੜੇ ਦੇ ਹੋਰ ਤੁਹਾਡੇ ਕੋਲ ਕੋਈ ਜ਼ਰੀਆ ਨਹੀਂ ਸੀ ਕਿ ਤੁਸੀਂ ਆਪਣਿਆਂ ਨਾਲ ਗੱਲ ਕਰ ਸਕੋ। ਬੜਾ ਕੀਮਤੀ ਟੁਕੜੇ ਹੁੰਦੇ ਸਨ, ਬਹੁਤ ਹੀ ਜ਼ਿਆਦਾ ਕੀਮਤੀ ਟੁਕੜੇ। ਤੇ ਬਹਰਹਾਲ ਹੁਣ ਮੈਂ ਚੱਲਦੀ ਹਾਂ, ਗੱਲਾਂ ਤੇ ਕਾਫੀ ਨੇ, ਅਸੀਂ ਉਹ ਕਰਦੇ ਹੀ ਰਹਿੰਦੇ ਹਾਂ ਨਾਯਾਬ ਜ਼ਮਾਨੇ ਦੀਆਂ। ਤੇ ਮੈਂ ਕੁਛ ਦੁਖੀ ਵੀ ਹੋ ਜਾਂਦੀ ਹਾਂ ਕਿ ਉਹ ਜਦੋਂ ਅਸੀਂ ਉਹ ਯਾਦਾਂ ਸ਼ੇਅਰ ਕਰਨੇ ਆ ਪੁਰਾਣੀਆਂ, ਤੇ ਫਿਰ ਬੜਾ ਦੁੱਖ ਵੀ ਹੁੰਦਾ ਵੀ। ਉਹ ਆਪਣੇ ਵਕਤ ਯਾਦ ਆ ਜਾਂਦੇ ਨੇ, ਉਹ ਲਮੇ ਯਾਦ ਆ ਜਾਂਦੇ ਨੇ ਜਦੋਂ ਕੀ ਕਹਿੰਦੇ ਨੇ ਅਸੀਂ ਕੁਛ ਗੱਲਾਂ ਚਾਹੁੰਦੇ ਹੋਏ ਵੀ ਖੱਤ 'ਚ ਨਹੀਂ ਲਿਖ ਸਕਦੇ ਸਾਂ। ਅਸੀਂ ਖੱਤ ਖੁਸ਼ੀ ਲਿਖਦੇ ਸਾਂ। ਕੁਛ ਸਾਡੇ ਦਿਲ 'ਚ ਐਸੀਆਂ ਦੁਖੀ ਗੱਲਾਂ ਹੁੰਦੀਆਂ ਸਨ, ਪਰ ਅਸੀਂ ਉਹ
ਬੱਚੀਆਂ ਉਸ ਜ਼ਮਾਨੇ ਦੀਆਂ ਐਸੀਆਂ ਸਨ, ਐਸੀ ਤਰਬੀਅਤ ਉਹਨਾਂ ਦੀ ਹੁੰਦੀ ਸੀ ਕਿ ਆਪਣੇ ਮਾਂ-ਬਾਪ ਨੂੰ ਦੁੱਖ ਨਹੀਂ ਦੇਣਾ ਚਾਹੁੰਦੀਆਂ ਤੇ ਕੁਝ ਗੱਲਾਂ ਖਤਾਂ 'ਚ ਵੀ ਨਹੀਂ ਲਿਖੀਆਂ ਜਾਂਦੀਆਂ ਸਨ, ਉਹ ਦਿਲਾਂ ਵਿੱਚ ਹੀ ਰਹਿ ਜਾਂਦੀਆਂ ਸਨ। ਤੇ ਇਸ ਤਰ੍ਹਾਂ ਫਿਰ ਖਤ ਜਿਹੜਾ ਵੇ ਖਾਲਾ ਦਾ ਖਤ ਆਉਣਾ ਜਾਂ ਭੂਪੋ ਦਾ ਖਤ ਆਉਣਾ, ਟ੍ਰੇਨ ਜਾ ਰਹੀ ਹੈ ਵੀ ਟਾਪੋ ਟਾਪ ਟ੍ਰੇਨ ਦੀ ਆਵਾਜ਼ ਜੇ ਜ਼ਰਾ ਫਿਰ ਸ਼ੋਰ ਕੱਟੇ। ਚਲੋ ਬਈ ਟ੍ਰੇਨ ਤੇ ਗਈ, ਉਹ ਗਈ ਟ੍ਰੇਨ। ਤੇ ਇਹ ਬਸ ਦੀ ਯਾਦਾਂ ਦੇ ਹਵਾਲੇ ਦੇ ਨਾਲ, ਖਤ ਦੀ ਯਾਦਾਂ ਦੇ ਹਵਾਲੇ ਨਾਲ ਜਿਹੜੀਆਂ ਗੱਲਾਂ ਸਨ ਅੱਜ ਮੈਂ ਸ਼ੇਅਰ ਕਰ ਲਈਆਂ। ਯਾਦ ਆ ਗਈ ਉਸ ਜ਼ਮਾਨੇ ਦੀ ਕਿ ਜਦੋਂ ਸਾਹ ਅਟਕਿਆ ਹੁੰਦਾ ਸੀ ਡਾਕੇ ਦੀ ਟੱਲੀ ਵਿੱਚ, ਤੇ ਜਦੋਂ ਸਾਹ ਅਟਕਿਆ ਹੁੰਦਾ ਸੀ ਫਟਾਫਟ ਖਤ ਖੋਲ੍ਹਣਾ। ਤੇ ਸਾਡੇ ਅੱਬੂ, ਹਾਂ ਇਹ ਗੱਲ ਮੈਂ ਦੱਸਾਂ ਕਿ ਸਾਡੇ ਅੱਬੂ ਕਹਿੰਦੇ ਖਤ ਨੂੰ ਬੜਾ ਸੰਭਾਲ ਕੇ ਰੱਖੋ ਔਰ ਬੜੇ ਤਰੀਕੇ ਨਾਲ ਖੋਲ੍ਹੋ, ਐਸਾ ਇੱਕਦਮ ਫਾੜ ਨਾ ਦਿਆ ਕਰੋ ਤੁਸੀਂ। ਬੜੇ ਤਰੀਕੇ ਨਾਲ ਖਤ ਖੋਲ੍ਹਿਆ ਜਾਂਦਾ ਸੀ, ਲਿਫਾਫੇ ਨੂੰ ਬੜੇ ਤਰੀਕੇ ਨਾਲ ਖੋਲ੍ਹਿਆ ਜਾਂਦਾ ਸੀ। ਜਿਹੜਾ ਮਲੇਸ਼ੀਆ ਅਸੀਂ ਲਿਖ ਰਹੇ ਸਾਂ ਖਤ, ਉਹ ਬੜੇ ਇਸ ਤਰ੍ਹਾਂ ਦਾ ਲਿਫਾਫਾ ਆਉਂਦਾ ਸੀ ਕਿ ਲੈਟਰ ਲਿਖ ਕੇ ਫਿਰ ਉਹਨੂੰ ਹੀ ਬੰਦ ਕਰਕੇ ਉਹਦੇ ਉੱਪਰ ਹੀ ਐਡਰੈਸ ਲਿਖ ਦਿੱਤਾ ਜਾਂਦਾ ਸੀ। ਲਿਫਾਫੇ ਵਾਲਾ ਸਿਸਟਮ ਵੀ ਸੀ, ਟਿਕਟ ਲੱਗਦੇ ਹੁੰਦੇ ਸਨ ਉਹਦੇ 'ਤੇ, ਟਿਕਟ ਲਾ ਕੇ ਫਿਰ ਮਲੇਸ਼ੀਆ ਜਾਂਦਾ ਹੁੰਦਾ ਸੀ। ਆਮ ਜਿਹੜੇ ਹੁੰਦੇ ਸਨ ਟਿਕਟ ਉਹ ਵੀ ਘਰ ਲਿਆ ਕੇ ਰੱਖੇ ਹੁੰਦੇ ਸਨ ਕਿ ਫਲਾਂ ਜਗ੍ਹਾ ਦਾ ਇੰਨੇ ਦਾ ਟਿਕਟ ਹੈ, ਫਲਾਂ ਜਗ੍ਹਾ ਦਾ ਟਿਕਟ ਹੁੰਦੇ ਨੇ, ਡਾਕ ਟਿਕਟ ਹੁੰਦੇ ਸਨ, ਉਹ ਫਿਰ ਲਾ ਔਰ ਛੱਪੇ ਛਪਾਏ ਵੀ ਲਿਫਾਫੇ ਮਿਲ ਜਾਂਦੇ ਸਨ, ਲੇਕਿਨ ਬਾਅਦ ਦਫਾ ਡਾਕ ਟਿਕਟ ਵੀ ਉਹਨਾਂ 'ਤੇ ਲਾਣੇ ਪੈਂਦੇ ਸਨ। ਅਤੇ ਸਾਡੇ ਅੱਬੂ ਨੇ ਉਹ ਸਾਰੀਆਂ ਚੀਜ਼ਾਂ ਲਿਆ ਕੇ ਘਰ ਰੱਖੀਆਂ ਹੁੰਦੀਆਂ ਸਨ। ਅਤੇ ਫਿਰ ਅਸੀਂ ਉਹ ਖਤ ਪੋਸਟ ਕਰ ਦੇਣਾ ਅਤੇ ਆਪਣਾ ਇੰਤਜ਼ਾਰ ਸ਼ੁਰੂ ਕਰ ਦੇਣਾ। ਅਤੇ ਉਹ ਜ਼ਮਾਨੇ ਨਾਯਾਬ ਹੋਏ। ਉਹ ਹੁਣ ਜ਼ਮਾਨੇ ਮੁੜ ਕੇ ਆਉਣੇ ਨਹੀਂ ਹੁਣ ਅੱਗੇ ਦੀ ਤਰਫ ਦੌਰ ਜਾਣਾ ਵੇ। ਲੇਕਿਨ ਕੁਛ ਬੱਚੇ ਅੱਜ ਕੱਲ੍ਹ ਦੇ ਜਦੋਂ ਉਹ ਦੇਖਦੇ ਨੇ ਜਿਨ੍ਹਾਂ ਦੇ ਅੱਗੇ ਦੁਨੀਆ ਢੇਰ ਹੋ ਕੇ ਪਈ ਹੈ, ਉਹਨਾਂ ਨੂੰ ਪਰਵਾਹ ਹੀ ਨਹੀਂ ਹੈ, ਉਹਨਾਂ ਨੂੰ ਅੰਦਾਜ਼ਾ ਨਹੀਂ ਹੈ ਕਿ ਪਿੱਛੇ ਲੋਕਾਂ ਨੇ ਕਿੰਨੀਆਂ ਕਿੰਨੀਆਂ ਤਕਲੀਫਾਂ ਉਠਾਈਆਂ ਨੇ। ਆਪਣੇ ਪਿਆਰਿਆਂ ਨੂੰ ਮੁਲਾਕਾਤ ਤੇ ਦੂਰ ਉਹ ਦੋ ਲਫ਼ਜ਼ ਜਿਹੜੇ ਖਤ ਦੇ ਹੁੰਦੇ ਸਨ, ਕੁਛ ਅਲਫਾਜ਼, ਕੁਛ ਜੁਮਲੇ ਤੁਹਾਨੂੰ ਕਿੰਨੀ ਤਾਕਤ ਦੇ ਜਾਂਦੇ ਸਨ, ਤੁਹਾਨੂੰ ਕਿੰਨੀ ਠੰਡਕ ਮੁਯੱਸਰ ਹੋ ਜਾਂਦੀ ਸੀ, ਤੁਹਾਨੂੰ ਕਿੰਨਾ ਸਕੂਨ ਮਿਲ ਜਾਂਦਾ ਸੀ। ਉਹ ਜ਼ਮਾਨੇ ਨਾਯਾਬ ਹੋਏ। ਅਤੇ ਚਲੋ ਵੀ ਹੁਣ ਇਸ ਖਤ ਦੇ ਹਵਾਲੇ ਨਾਲ ਗੱਲਾਂ ਤਾਂ ਬਹੁਤ ਨੇ, ਲੇਕਿਨ ਮੈਂ ਮੋਟੀਆਂ ਮੋਟੀਆਂ ਕੋਸ਼ਿਸ਼ ਕੀਤੀ ਹੈ ਕਿ ਮੈਂ ਯਾਦਾਂ ਜਿਹੜੀਆਂ ਬਚਪਨ ਦੀਆਂ ਸ਼ੇਅਰ ਕਰਾਂ ਖਤ ਦੇ ਹਵਾਲੇ ਦੇ ਨਾਲ। ਅਤੇ ਡਾਕੀਏ ਦੇ ਉਹ ਟੰਗਿਆ ਹੁੰਦਾ ਸੀ ਬੈਗ ਜਿਹਾ, ਉਸ ਹਵਾਲੇ ਦੇ ਨਾਲ ਮੈਂ ਆਪਣੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰ ਲਵਾਂ। ਉਸ ਜ਼ਮਾਨੇ ਇੱਕ ਮੈਂ ਕੀਤਾ ਕੌਮੈਂਟ ਕਿ ਵੀ ਤੁਸੀਂ ਜਿਹੜਾ ਸਟਾਲਰ ਲਿਆਏ ਫਿਰ ਮੇਰੇ ਮੀਆਂ ਜੀ ਕੋ ਵੀ ਐਸਾ ਹੀ ਸਟਾਲਰ ਸੇਮ ਇਸ ਕਲਰ ਦਾ। ਤਾਂ ਚਲੋ ਵੀ ਠੀਕ ਹੈ, ਕੋਈ ਗੱਲ ਨਹੀਂ। ਮੇਰੇ ਕੋਲ ਜਿਹੜਾ ਵੇ ਕਿਹੜਾ ਦੁਨੀਆ ਦਾ ਆਖਰੀ ਹੈ, ਬਹੁਤ ਸਾਰੀ ਚੀਜ਼ਾਂ ਬਣਦੀਆਂ ਨੇ ਦੁਨੀਆ 'ਚ, ਬਹੁਤ ਸਾਰੇ ਲੋਕ ਉਹਨਾਂ ਨੂੰ ਇਸਤੇਮਾਲ ਕਰਦੇ ਨੇ। ਅਤੇ ਉਸ ਮਾਂ ਦੇ ਕੌਮੈਂਟ ਬੜੇ ਦਿਲਚਸਪ ਹੁੰਦੇ ਨੇ। ਉਸ ਮਾਂ ਆਪਣੀ ਬਹੁਤ ਯਾਦਾਂ ਮੇਰੇ ਨਾਲ ਸ਼ੇਅਰ ਕਰਦੇ ਨੇ। ਉਹਨਾਂ ਨੇ ਕਿਹਾ ਮੈਂ 8ਵੀਂ ਕਲਾਸ ਤੱਕ ਜਿਹੜਾ ਮੈਂ ਪੈਂਟ ਸ਼ਰਟ ਪਾ ਕੇ ਮੁੰਡਾ ਬਣ ਕੇ ਫਿਰਦੀ ਰਹਿੰਦੀ ਸਾਂ। ਅਤੇ ਇਸ ਤਰ੍ਹਾਂ ਉਹਨਾਂ ਨੇ ਆਪਣੀਆਂ ਯਾਦਾਂ ਹੋਰ ਵੀ ਸ਼ੇਅਰ ਕੀਤੀਆਂ ਮੇਰੇ ਨਾਲ। ਅਤੇ ਹੁਣ ਮੈਂ ਫਿਰ ਚੱਲਦੀ ਹਾਂ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਤੁਹਾਡੇ ਸਾਰਿਆਂ ਦੇ ਨਾਲ। ਦੁਆ ਕਰ ਦਿਓ ਕਿ ਅੱਲਾਹ ਤਾਲਾ ਹਰ ਇੱਕ ਵਾਸਤੇ ਖੈਰ ਸਲਾਮਤੀ ਰੱਖੇ ਅਤੇ ਹਰ ਇੱਕ ਨੂੰ ਆਪਣੇ ਹਿਫਜ਼ ਅਮਾਨ ਵਿੱਚ ਰੱਖੇ। ਅਤੇ ਫਿਰ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਚਲੋ ਵਾਕ ਹੋ ਗਈ ਮੇਰੀ, ਅਤੇ ਹੁਣ ਮੈਂ ਚੱਲਾਂ ਅੰਦਰ ਕਿਉਂਕਿ ਮੇਰੇ ਹੱਥ ਜਿਹੜੇ ਨੇ ਬਿਲਕੁਲ ਫਰੀਜ਼ ਹੋ ਗਏ ਨੇ ਇਸ ਟਾਈਮ। ਇਸ ਤਰ੍ਹਾਂ ਵੀ ਫਰੀਜ਼ਿੰਗ, ਓਏ ਹੋਏ ਹੋਏ, ਬੜਾ ਢੀਠ ਹਾਂ ਮੈਂ ਵੀ, ਬਾਹਰ ਵੀ ਫਿਰਨੀ ਆ। ਅਤੇ ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਅਤੇ ਰੱਬ ਰਾਖਾ।